अस्सलाम वालेकुम नादरीन, सज्जाद जानी विद टीम। मुशायरा बड़ी देर बाद आज तुसी देख रहे हैं मुशायरा ਮੈਨੂੰ ਸਹੀ ਤਰ੍ਹਾਂ ਤੇ ਬਹਿਣ ਦਿਆ ਕਰੋ ਪਹਿਲੇ। अच्छा तेन मैं गलत तरह बयान दिता। ਉਹਦਾ ਫੈਲਾਓ ਜ਼ਿਆਦਾ ਨਾ मुशायरा काफ़ी अरसे तो बाद मुशायरा देख रहे हैं तुसी ते इंशाअल्लाह हुण असीं कोशिश करांगे हफ्ते 'ਚ 2 मुशायरे होया करन। इंशाअल्लाह हफ्ते ਦੇ 2 मुशायरे ਤੁਹਾਨੂੰ ਅਸੀਂ ਤੁਹਾਨੂੰ ਦਿਖਾਇਆ ਕਰਾਂਗੇ। ਅੱਜ ਦਾ ਮੁਸ਼ਾਇਰਾ ਜਨਾਬ ਜੀ ਹੈਗਾ ਰਿਸ਼ਤੇਦਾਰਾਂ ਦੇ ਨਾਮਾਂ ਤੇ, ਰਿਸ਼ਤਿਆਂ ਕਿਉਂਕਿ ਸਾਡੀ ਹਰ ਬੰਦਾ ਜਿਹੜਾ ਨਾ ਉਹ ਦੁਖੀ ਆ ਰਿਸ਼ਤੇਦਾਰਾਂ ਤੋਂ। ਮਤਲਬ ਬੜੀਆਂ ਗੱਲਾਂ ਬਣੀਆਂ ਨੇ ਕਿ ਯਾਰ ਰਿਸ਼ਤੇਦਾਰ ਇਦਾਂ ਤੇ ਉਹਦਾ ਜਿਹੜਾ ਰਿਸ਼ਤੇਦਾਰ ਆ ਉਹਦੇ ਲਈ ਮੈਂ ਰਿਸ਼ਤੇਦਾਰ ਆ, ਮੇਰੇ ਲਈ ਉਹ ਮੇਰਾ ਰਿਸ਼ਤੇਦਾਰ ਆ, ਤੇ ਇਹ ਨਹੀਂ ਪਤਾ ਲੱਗਦਾ ਵੀ ਮਤਲਬ ਸਹੀ ਕਿਹੜਾ ਤੇ ਗਲਤ ਕਿਹੜਾ। ਰਿਸ਼ਤੇਦਾਰਾਂ ਦੇ ਨਾਮਾਂ ਤੇ ਜਿਨ੍ਹਾਂ ਚੋਂ ਫੁੱਫੀ, ਫੁੱਫੜ, ਮਾਸੜ, ਸਾਂਢੂ ਔਰ ਨਨਾਣਵਈਆ। ਇੱਕ ਮਿੰਟ ਉਸਤਾਦ ਜੀ, ਇਹ ਨਨਾਣਵਈਆ ਕੀ ਹੁੰਦਾ? ਨਨਾਣਵਈਆ ਰਿਸ਼ਤਾ ਵਾ ਇੱਕ। ਉਹ ਕਿਹੜਾ ਰਿਸ਼ਤਾ? ਜਿੱਦਾਂ ਸਾਲੇਹਾਰ ਆ, ਸਾਲੇਹਾਰ ਦਾ ਪਤਾ? ਤੂੰ ਉਹਨਾਂ ਦਾ ਸ਼ਾਇਰੀ ਲਿਖਣ ਆ, ਤੂੰ ਵਿੱਚ ਨਨਾਣਵਈਆ। ਮੇਰੀ ਇਹ ਪੂਰੀ ਸ਼ਾਇਰੀ 'ਚ ਦੱਸ ਦਿਓ ਨਨਾਣਵਈਆ ਤੇ ਸਾਲੇਹਾਰ ਦਾ। ਭਾਜੀ ਨਨਾਣਵਈਆ ਸਾਲੇਹਾਰ। ਹਾਂਜੀ ਕੁੜਮ। ਹਾਂ ਤੂੰ ਗਾਣਾ ਨਹੀਂ ਸੁਣਿਆ ਰਮਈਆ ਨਨਾਣਵਈਆ, ਰਵਈਆ ਨਨਾਣਵਈਆ, ਮੈਨੇ ਦਿਲ ਤੁਝਕੋ ਦਿਆ। ਡਾਇਰੈਕਟਰੀ 'ਚੋਂ ਮੈਨੂੰ ਲਫ਼ਜ਼ ਕੱਢ ਕੇ ਵਿਖਾ ਉਹ ਨਨਾਣਵਈਆ ਹੈਗਾ ਵਾ। ਡਾਇਰੈਕਟਰੀ 'ਚੋਂ ਕੱਢ ਕੇ ਵਿਖਾਣਾ, ਜਿੱਥੇ ਮਰਜ਼ੀ ਖਾਣਾ। ਯਾਰ ਇੱਕ ਮਿੰਟ ਆ ਜਾ, ਇੱਕ ਮਿੰਟ। ਤੁਸੀਂ ਕਿੰਨੇ ਭੈਣ ਭਰਾ ਹੋ? ਅਸੀਂ ਮਾਸ਼ਾਅੱਲਾ 4 ਭਾਈ ਆ, 4 ਸਿਸਟਰਾਂ। 4 ਭੈਣਾਂ ਹੈਗੀਆਂ ਨਾ? ਹਾਂਜੀ। ਤੇ ਤੇਰੀ ਬੀਵੀ ਦੀ ਤੇਰੀ ਭੈਣ ਕੀ ਲੱਗੀ? ਨੰਦ। ਨਹੀਂ ਪੰਜਾਬੀ ਚ ਨਨਾਨ। ਤੇ ਉਹਦਾ ਬੰਦਾ ਤੇਰੀ ਬੁੱਢੀ ਦਾ ਕੀ ਲੱਗਾ? ਬਹਿਨੋਈ। ਉਹ ਬਹਿਨੋਈ, ਉਹ ਭੈਣ ਉਹਦੀ ਭੈਣ ਨਹੀਂ, ਭੈਣ ਤੇ ਤੇਰੀ ਆ। ਤੇ ਮੇਰਾ ਬਹਿਨੋਈ ਲੱਗਾ ਤੇ ਉਹਦਾ ਕੀ ਲੱਗਾ? ਬਹਿਨੋਈ ਲੱਗਾ। ਅਸੀਂ ਜੀਣ ਮੰਨਣਾ ਇਕੱਠੇ। ਲੱਖ ਲਾਨ ਤੇ ਤੇਰਾ ਵੀ ਅਗਰ ਬਹਿਨੋਈ ਆ, ਤੇਰੀ ਬੇਗਮ ਦਾ ਵੀ ਬਹਿਨੋਈ ਆ। ਤੁਸੀਂ ਤਾਂ ਆਪਣੇ ਰਿਸ਼ਤੇ ਨੂੰ ਖਰਾਬ ਕਰ ਰਹੇ ਆ। ਤੂੰ ਕਾਹਤੋਂ ਰਿਸ਼ਤੇ ਨੂੰ ਖਰਾਬ ਕਰਨੇ ਆ? ਤੁਸੀਂ ਭੈਣ ਵਈਆ ਹੋ ਗਏ ਆ। ਤਾਜੀ ਨੂੰ ਨਹੀਂ ਸਮਝ ਆਉਣੀ, ਛੱਡੋ ਜਿਹਨੂੰ ਮੁੱਛਾਂ ਬਣਾਉਣ ਦੀ ਤਮੀਜ਼ ਨਹੀਂ। ਤੇਰੀ ਭੈਣ ਤੇਰੀ ਬੁੱਢੀ ਦੀ ਨਨਾਣ ਲੱਗੀ। ਨੰਦ। ਹਾਂਜੀ ਨੰਦ। ਹਾਂ। ਉਹਦਾ ਬੰਦਾ ਤੇਰਾ ਯਾਨੀ ਕਿ ਪਣਵਈਆ, ਮੇਰਾ ਬੇੜਾ ਉਹਦਾ ਨਨਾਣ ਵਈਆ, ਤੇਰਾ ਪਣਵਈਆ, ਉਹਦਾ ਨਨਾਣ ਵਈਆ। ਮੈਨੇ ਦਿਲ ਤੁਝਕੋ ਦਿਆ। ਸਾਲੇਹਾਰ ਪਤਾ ਕਿਹਨੂੰ ਕਹਿੰਦੇ? ਸਾਲਾ ਲਫ਼ਜ਼ ਹੈ, ਸਾਲਾ ਸਾਲੀ ਹਰ ਕੀ ਹੋ ਗਿਆ ਨਾਲ। ਅੱਛਾ ਤੇਰੇ ਕਿੰਨੇ ਸਾਲੇ ਆ? ਇਹਨਾਂ ਨੂੰ ਪਾ ਕੇ ਦੱਸਾਂਗੇ ਕੱਢ ਕੇ। ਕੁਛ ਨਹੀਂ ਉਹਦੀ ਬੁੱਢੀ ਦੇ ਭਰਾ ਹੀ ਆ ਅਸੀਂ ਵੀ, ਕੋਈ ਐ ਤਾਂ ਇਹ ਗੱਲ। ਤਾਜੀ 2 ਸਾਲੇ ਹੈਗੇ ਨੇ ਮੇਰੇ। ਤੇਰਾ ਇੱਕ ਮਸਾਲਾ ਇੱਕ ਸਾਲਾ ਵਾ। ਹਾਂ। ਉਹਦੀ ਬੁੱਢੀ ਤੇਰੀ ਕੀ ਲੱਗੀ? ਮੇਰੀ ਸਾਲੀ ਲੱਗੀ। ਤੇਰੀ ਸਾਲੀ ਲੱਗੀ। ਹਾਂ। ਤੇ ਜਿਹੜੀ ਤੇਰੀ ਬੁੱਢੀ ਦੀ ਭੈਣ ਆ, ਹਾਂ, ਉਹ ਤੇਰੀ ਕੀ ਲੱਗੀ? ਮੇਰੀ ਬੁੱਢੀ ਦੀ ਭੈਣ, ਉਹ ਮੇਰੀ ਸਾਲੀ ਲੱਗੀ। ਇੱਕ ਮਸਾਲਾ ਤੇਰੀ ਬੁੱਢੀ ਦੀ ਭੈਣ ਹੁੰਦੀ, ਤੇਰੀ ਸਾਲੀ ਲੱਗਦੀ। ਹਾਂ। ਤੇ ਤੇਰੇ ਸਾਲੇ ਦੀ ਬੁੱਢੀ ਜਿਹੜੀ, ਉਹ ਵੀ ਤੇਰੀ ਸਾਲੀ ਲੱਗੀ। ਉਹ ਵੀ ਸਾਲੀ ਲੱਗੀ। ਯਾਨੀ ਤੇਰੀ ਬੁੱਢੀ ਦੀ ਭੈਣ ਤੇ ਤੇਰੇ ਬੰਦੇ ਦੀ ਬੁੱਢੀ ਆਪਸ ਚ ਭੈਣਾਂ ਨੇ, ਉਹ ਸਾਲੀਆਂ ਲੱਗੀਆਂ ਦੋਵੇਂ। ਆਓ। ਉਹ ਦੋਵੇਂ ਸਕੀਆਂ ਭੈਣਾਂ ਹੋ ਗਈਆਂ। ਸਕੀਆਂ ਭੈਣਾਂ ਕਦ ਨਾ ਹੋ ਤੇ ਗਈਆਂ? ਫਿਰ ਦੋਵੇਂ ਸਾਲੀਆਂ ਕਿੱਦਾਂ ਲੱਗੀਆਂ? ਤੇ ਉਹਦੀ ਸਾਲੀ ਕਿਸ ਤਰ੍ਹਾਂ ਲੱਗੀ ਫਿਰ? ਤੇਰੀ ਸਾਲੀ ਕਿੱਦਾਂ ਲੱਗੀ? ਨਹੀਂ ਤਾਂ ਪੈਸੇ ਦਿੱਤੇ ਤੇ ਰਿਸ਼ਵਤ ਦੇ ਕੇ ਨਾਲੇ ਮੇਰੀ ਗੱਲ ਸੁਣੋ, ਉਧਰ ਤੇਰੇ ਸਾਲੇ ਦੀ ਬੁੱਢੀ ਤੇਰੀ ਸਾਲੀ ਕਿੱਦਾਂ ਲੱਗੀ? ਮੇਰਾ ਜਿਹੜਾ ਬ੍ਰਦਰ ਇਨ ਲਾ ਹੈ, ਉਹ ਮੇਰਾ ਸਾਲਾ ਕਹਿ ਨਾ। ਸਾਲਾ ਮੇਰਾ ਹੋਇਆ। ਉਹਦੀ ਜਿਹੜੀ ਵਾਈਫ ਹੈ, ਉਹ ਮੇਰੀ ਸਾਲੀ ਲੱਗਣੀ ਤੇ ਹੈ। ਤੇਰੀ ਬੁੱਢੀ ਦੀ ਭੈਣ ਜੇ ਹੁੰਦੀ ਤੇ ਉਹ ਤੇਰੀ ਕੀ ਲੱਗਦੀ? ਉਹ ਵੀ ਮੇਰੀ ਸਾਲੀ ਲੱਗਣੀ। ਹੁਣ ਤੇਰੀ ਬੁੱਢੀ ਦੀ ਭੈਣ ਹਾਂ। ਤੇ ਤੇਰੇ ਸਾਲੇ ਦੀ ਬੁੱਢੀ ਹਾਂ। ਆਪਸ ਚ ਦੋਵੇਂ ਸਕੀਆਂ ਭੈਣਾਂ ਹੋਣਗੀਆਂ। ਸਕੀਆਂ ਭੈਣਾਂ ਨਹੀਂ। ਤੇ ਫਿਰ ਉਹ ਵੀ ਸਾਲੀ ਕਿੱਦਾਂ ਲੱਗੀ? ਓਏ ਉਹ ਭੈਣਾਂ ਉਸਤਾਦ ਜੀ ਲੱਗੀਆਂ ਮੇਰੀਆਂ ਸਾਲੀਆਂ ਯਾਰ। ਯਾਰ ਉਹ ਸਾਲੀ ਲੱਗੇ ਨਾ ਲੱਗੇ, ਇਹ ਸਾਲਾ ਲੱਗਾ ਹੀ। ਓਏ ਤੇਰੀ ਜਿਹੜੀ ਤੇਰੇ ਸਾਲੇ ਦੀ ਘਰ ਦੀ ਹੈ ਨਾ, ਹਾਂ। ਉਹ ਤੇਰੀ ਸਾਲੇ ਹਾਰ ਲੱਗੀ। ਯਾਰ ਤੂੰ ਸੁਣਿਆ ਨਹੀਂ ਕਿ ਅਸੂ ਪੰਜੂ ਸਾਲੇ ਹਾਰ ਕਬੂਤਰ ਡੋਲੀ? ਉਸਤਾਦ ਜੀ ਨੂੰ ਸਮਝਾਉਣ ਕਿਦਾਂ ਡੇ ਯਾਰ। ਹਾਂ ਯਾਰ ਉਸਤਾਦ ਜੀ ਉਹਨੂੰ ਸਮਝ ਨਹੀਂ ਆਉਂਦੀ, ਅਸੀਂ ਸਾਲੇ ਮਹਿਸੂਸ ਕਰਨ ਲੱਗੇ ਆਪਣੇ ਆਪ ਨੂੰ ਯਾਰ। ਤੇਰੀ ਜਿਹੜੀ ਸਿਸਟਰ ਆ, ਉਹ ਤੇਰੀ ਘਰ ਦੀ ਨਨਾਣ ਲੱਗੀ। ਤੇਰਾ ਬਹਿਨੋਈ, ਉਹਦਾ ਨਨਾਣ ਵਈਆ ਲੱਗਾ। ਮੈਰਿਟ ठीक बेस है। पे। हाँ ना पैसा बड़ा ना रुपया, सबसे बड़ा ननान भैया। समझ आई? जी वही ना। और तेरा जड़ा साला ओदी ਜਿਹੜੀ ਘਰ ਦੀ, ਉਹ ਤੇਰੀ ਸਾਲੇ ਹਾਰ ਲੱਗੀ। ਖਾਲਾ ਸੱਸ ਕਿਹਨੂੰ ਕਹਿੰਦੇ? ਦੋਵੇਂ ਮੇਰੀ ਖਾਲਾ ਤੇ ਸੱਸ ਕੋਲ ਬੈਠੀਆਂ ਹੋਣ ਤੇ ਮੈਂ ਇੱਕ ਖਾਲਾ ਤੇ ਉਹ ਸੱਸ। ਅੱਛਾ ਜਿਹੜੀ ਕਿ ਖਾਲਾ ਤੇ ਸੱਸ ਇਕੱਠੀਆਂ ਬੈਠੀਆਂ ਹੋਣ ਤੇ ਖਾਲਾ ਸੱਸ। ਆਹੋ। ਅਗਰ ਖਾਲਾ ਤੇ ਸੱਸ ਤੇ ਨਾਲ ਤੇਰੀ ਬੁੱਢੀ ਬਹਿ ਜੇ ਹਾਂ। ਤੇ ਉਹ ਹੋ ਗਈ ਖਾਲਾ ਸੱਸ ਬੇਗਮ। ਅਗਰ ਨਾਲ ਤੇਰੀ ਸਿਸਟਰ ਬਹਿ ਜੇ ਤਾਂ ਹੋ ਗਈ ਖਾਲਾ ਸੱਸ ਬੇਗਮ ਭੈਣ। ਉਸਤਾਦ ਜੀ ਸਹੀ ਗੱਲ। ਅਗਰ ਉਹਨਾਂ ਦੇ ਬੱਚੇ ਨਾਲ ਬਹਿ ਜਾਂਦੇ ਖਾਲਾ ਸੱਸ ਬੇਗਮ ਭੈਣ ਬੱਚੇ। ਹਾਂ, ਇਹ ਜਿੱਦਾਂ ਲੱਖ ਲਾਨਤ ਤੇਰੇ ਤੇ ਬੱਚੇ। ਜਿੱਦਾਂ ਇਹਦਾ ਮੰਜੀ ਭਰੀ ਜਾਣੀ ਆ, ਉਦਾਂ ਦਾ ਰਿਸ਼ਤੇ ਵਧੀ ਜਾਣੇ। ਆਹੋ। ਲਓ ਜੀ ਇੱਕ ਮਿੰਟ ਮੁਸ਼ਾਇਰਾ ਆਪਾਂ ਕਰਦੇ ਆਂ। ਬਈ ਰੱਬ ਦੀ ਕਸਮ ਹੈ, ਰਾਤੀ ਮੈਂ ਉਹ ਕੁੱਤਾ ਦੇਖਿਆ ਜਿਹੜਾ ਇਹਨੂੰ ਮੈਂ ਲਿਆ ਕੇ ਦਿੱਤਾ ਸੀ। ਬਈ ਤੂੰ ਸਿਰਫ ਉਹਦੀ ਤੋਰ ਵੇਖਣੀ ਸੀ ਤੇ ਉਹ ਨਾ ਬਿਲਕੁਲ ਇਹਨੇ ਰੱਸੀ ਪਾਈ ਤੇ ਉਹਦੀਆਂ ਲੱਤਾਂ ਆਪਸ
ਇੰਜ ਤੁਰਿਆ ਵੇ ਮੈਂ ਕਹਾਂ ਇਹਦਾ ਕੀ ਹਾਲ ਕਰਤਾ ਈ ਜਰਮਨ ਸ਼ੈਫਰਡ ਦਾ ਓਏ ਉਹਦਾ ਕੱਲਾ ਕੱਦ ਵੱਧ ਰਿਹਾ ਵਾ ਐਸ ਰੁਕ ਤੇ ਜਾ ਹੀ ਨਹੀਂ ਰਿਹਾ ਉਹ ਅੱਛਾ ਸਿਰਫ ਉੱਚਾ ਹੋ ਰਿਹਾ ਜਰਮਨ ਸ਼ੈਫਰਡ ਬਈ ਦੂਰੋਂ ਉਹਦੀਆਂ ਪਸਲੀਆਂ ਗਿਣ ਲਾ ਮੇਰੇ ਵੀ 1 2 3 4 6 ਇਧਰ ਨੇ 4 5 ਉਧਰ ਨੇ ਆਏ ਆਏ ਤੇ ਇਹਨੇ ਉਹਦਾ ਹਾਲ ਕੀਤਾ ਅੱਛਾ ਜਰਮਨ ਸ਼ੈਫਰਡ ਦਾ ਲੱਕ ਪੈਂਟਰ ਕੁੱਤੇ ਨਾਲ ਵੀ ਮਾੜਾ ਹੋਇਆ ਯਾਰ ਤੁਸੀਂ ਬਈ ਮੇਰੀ ਗੱਲ ਸੁਣ ਲਓ ਇੱਥੋਂ ਹੁਣੇ ਤੁਸੀਂ ਕਰਕੇ ਤੁਸੀਂ ਘਰ ਜਾਣਾ ਬਲਕਿ ਦਿਨੇ ਚੱਲਾਂਗੇ ਕਿਉਂਕਿ ਦਿਨੇ ਇੱਕ ਕੁੱਤਾ ਬਾਹਰ ਲੈ ਕੇ ਆਵੇ ਤੂੰ ਉਸ ਕੁੱਤੇ ਦੀ ਬੇਬਸੀ ਚੈੱਕ ਕਰਨੀ ਆ ਤੂੰ ਉਸ ਕੁੱਤੇ ਦੇ ਉੱਤੇ ਫੁਕਦਾਨ ਚੈੱਕ ਕਰਨਾ ਤੂੰ ਉਸ ਕੁੱਤੇ ਦੀ ਮੁਫਲਸੀ ਚੈੱਕ ਕਰਨੀ ਆ ਯਾਰ ਮੁਫਲਿਸ ਤੂੰ ਉਸ ਕੁੱਤੇ ਦੀਆਂ ਵੱਖੀਆਂ ਤੋਂ ਭੁੱਖ ਚੈੱਕ ਕਰਨੀ ਆ ਓਏ ਮੈਂ ਸਦਕੇ ਆਏ ਹਾਏ ਤੇ ਸਿਰਫ ਨਾ ਦਰਵਾਜ਼ੇ ਦੇ ਨਾਲ ਅੰਦਰਲੀ ਸਾਈਡ ਤੇ ਟੁੱਥਪਿਕਾਂ ਦਾ ਐਡਾ ਕੁ ਗੁੱਛਾ ਰੱਖਿਆ ਤੇ ਉਹਨੂੰ ਕਿਹਾ ਵੀ ਜਦੋਂ ਤੂੰ ਇੱਥੋਂ ਬਾਹਰ ਨਿਕਲਣਾ ਤੂੰ ਦੰਦਾਂ 'ਚ ਮਾਰਦੇ ਜਾਣਾ ਬਾਹਰ ਸਾਜੀ ਤੇ ਪਿੱਛੋਂ ਯਾਰ ਉਹ ਨਾਲ ਇੰਜ ਹੋਇਆ ਤੇਰੇ ਮੱਲੇ ਦੇ ਵਾਰਾ ਕੁੱਤੇ ਗਲੀ ਚ ਲੰਘਣ ਡੇ ਤੇ ਇਹਦਾ ਕੁੱਤਾ ਕਹਿ ਰਿਹਾ ਮੈਨੂੰ ਖਿਲਾ ਲਓ ਕਹਿੰਦੇ ਸਾਡੀ ਅੰਮੀ ਨਹੀਂ ਮੰਨਦੀ ਇਹਦਾ ਕੁੱਤਾ ਰੱਖਣਾ ਮੈਨੂੰ ਵੀ ਕਲਾ ਲਓ ਯਾਰ ਇਹਦਾ ਕੁੱਤਾ ਬੇਟਾ ਬਾਹਰ ਤੇ ਇੱਕ ਪਹਿਚਾਨ ਵਾਲਾ ਬੰਦਾ ਲੰਘਿਆ ਜਿਹਨੂੰ ਪਹਿਚਾਨ ਆ ਕਿ ਜਰਮਨ ਸ਼ੈਫਰਡ ਦੀ ਉਹਨੇ ਲੰਘਿਆ ਉਹਨੇ ਕਿਹਾ ਉਹ ਜਰਮਨ ਸ਼ੈਫਰਡ ਕਹਿੰਦਾ ਨਹੀਂ ਅੱਲਾ ਦੀ ਕਸਮ ਸਾਦਾ ਅਵਾਰਾ ਨਹੀਂ ਹੁੰਦੇ ਜਿਹੜੇ ਉਹ ਤੇ ਵੱਡੇ ਲੋਕ ਹੁੰਦੇ ਪਏ ਉਹਦੇ ਕੁੱਤੇ ਦੇ ਇਹਦੇ ਕੁੱਤੇ ਨੇ ਆਪਣੇ ਕੰਨ ਜਾਣ ਕੇ ਸੁੱਟੇ ਆ ਵੀ ਯਾਰ ਮੈਨੂੰ ਲੋਕ ਪਛਾਣ ਕਦੇ ਹੁੰਦੇ ਸੀ ਜਰਮਨ ਇਹ ਪਤਾ ਗੱਲ ਕੀ ਰਾਤੀ 3 ਦਾ ਟਾਈਮ ਤੇ ਕੁੱਤਾ ਅਬਦੁੱਲਾ ਉਹਦਾ ਮਾਲਕ ਆਇਆ ਮੇਰੀ ਗੱਲ। ਉਹਦਾ ਮਾਲਕ ਆਇਆ ਜਿਹਦੇ ਕੋਲ ਲੈ ਕੇ ਨਹੀਂ ਆਇਆ ਅਬਰਾਰ ਭਾਈ ਅਬਰਾਰ ਭਾਈ ਆਏ ਤੇ ਉਹ ਕੁੱਤਾ ਨਾਲ ਦੇ ਕੁੱਤੇ ਨੂੰ ਕਹਿ ਰਿਹਾ ਆ ਆਈਓ ਭਾਈ ਜਿਹਨੂੰ ਇਹ ਨਹੀਂ ਪਤਾ ਕਿਹੜਾ ਕੁੱਤਾ ਕਿਹਨੂੰ ਦੇਣਾ ਨਹੀਂ ਰਾਤ ਦੇ 3 ਦਾ ਟਾਈਮ ਕੁੱਤਾ ਇਹਨੂੰ ਭਾਵੇਂ ਇਹ ਨਹੀਂ ਬੋਲਦਾ ਪਤਾ ਇਹਨੂੰ ਇਹ ਨਹੀਂ ਪਤਾ ਕਿਹੜਾ ਕੁੱਤਾ ਦੇਣਾ ਕਿਹਨੂੰ ਅੱਛਾ ਹੁਣ ਮੈਂ ਮਜ਼ੇਦਾਰੀ ਦੀ ਗੱਲ ਮੈਂ ਵੀਡੀਓ ਕਾਲ ਕੀਤੀ ਅਬਰਾਰ ਭਾਈ ਨੂੰ ਪਿੰਡੀ ਤੇ ਉਹਨਾਂ ਨੇ ਮੈਨੂੰ ਸਾਰਾ ਯਾਨੀ ਕਿ ਵੇਖਿਆ ਤੇ ਉਹਨਾਂ ਨੇ ਫਿਰ ਆਪਣੇ ਵਿਖਾਏ ਕਹਿੰਦਾ ਯਾਰ ਐਦਾਂ ਰੱਖੀਦੇ ਆ ਜਿਹੜੇ ਕਹਿੰਦਾ ਮੇਰੇ ਕੋਲ ਕੁੱਤੇ ਆ ਨਾ ਸਭ ਤੋਂ ਜ਼ਿਆਦਾ ਸਿਹਤਮੰਦ ਤੇ ਅੱਛਾ ਐਕਟਿਵ ਤੇਰੇ ਵਾਲਾ ਕੁੱਤਾ ਵਾ ਹਾਂ ਕਿਉਂਕਿ ਡੀਪੀ ਲਾਇਸੈਂਸ ਚੱਲੀ ਇਹਨੇ ਬਸ ਬਲੀਵ ਕਰ ਲਓ ਜੀ ਨਾਜ਼ਰੀਨ ਬਈ ਮੈਂ ਤੁਹਾਨੂੰ ਵਹਾਉਣਾ ਉਹ ਮੈਂ ਕੁੱਤਾ ਤੁਹਾਨੂੰ ਕੱਲ ਦਿਨੇ ਜਾ ਕੇ ਨਾ ਕੁੱਤਾ ਮੈਂ ਵਹਾਉਣਾ ਤੁਸੀਂ ਦੇਖਣਾ ਇਹਨਾਂ ਨੂੰ ਰੱਸੀ ਕਿਹੜੀ ਨਹੀਂ ਪਾਈ ਤਾਂ ਆ ਤੁਸੀਂ ਹੁਣ ਉਸਤਾਦ ਜੀ ਕੀ ਗੱਲ- ਉਹਦੀਆਂ ਅਗਲੀਆਂ ਲੱਤਾਂ ਮਤਲਬ ਕੁੱਤਾ ਤੁਰਦਾ ਰਿਹਾ ਟਾਈਮ ਉਹ ਇੰਨਾ ਕੁ ਉਹਦੀ ਆਪਸ ਚ ਲੱਤਾਂ ਵੱਜਦੀਆਂ ਤੁਰਨ ਲੱਗੀਆਂ ਤੇ ਉਹ ਐਂ ਕਰਕੇ ਡਿੱਗ ਪੈਂਦਾ ਜਾਨ ਹੀ ਹੈ ਨਹੀਂ ਮੇਰੀ ਗੱਲ ਮੈਂ ਸੁਣ ਨਾ ਇਹ ਕੱਲ ਕਨਫਰਮ ਹੋ ਗਈ ਕਿ ਅਸੀਂ ਸਵੇਰੇ ਜਾਣਾ ਕੱਲ ਦਿਨੇ ਤਾਂ ਕਿ ਚੰਨ ਰਾਤ ਨੂੰ ਤੂੰ ਅੱਛਾ ਉੱਤੋਂ ਮੈਨੂੰ ਕਹਿ ਰਿਹਾ ਉਸਤਾਦ ਜੀ ਰਾਤ ਨਾ ਤੁਹਾਨੂੰ ਇਸ ਤੋਂ ਲੱਗ ਰਿਹਾ ਅੱਛਾ ਰਾਤ ਨੂੰ ਸੋਕੜਾ ਪੈ ਜਾਂਦਾ ਉਹ ਰਾਤ ਨੂੰ 3 ਵਜੇ ਨਾ ਤੁਸੀਂ ਉਠਾਣ ਦੇ ਤੇ 3 ਵਜੇ ਉਹਦੀ 3 ਵਜੇ ਕਿਉਂ ਨਹੀਂ 3 ਵਜੇ ਕਿਉਂ ਛੱਡ ਆਉਣਾ ਹੋ ਕੇ ਸੁੱਤਾ ਹੁੰਦਾ ਨਹੀਂ ਸੁੱਤਾ ਪਿਆ ਵਿਚਾਰੇ ਨੂੰ ਮੈਂ ਉਠਾ ਕੇ ਸੁਸਤੀ ਪਈ ਹੋਈ ਉਹਨੂੰ ਦਿਨੇ ਜੀ, ਬੜਾ ਇਹਨੇ ਜਿਹਦਾ ਉਹਦੇ ਬੱਬਰ ਲਈ- ਸ਼ੇਰ ਬਣ ਜਾਂਦਾ ਯਾਰ ਇੱਕ ਮਿਸਾਲ ਇੱਕ ਬੰਦੇ ਦੀ ਫਿਜ਼ੀਕ ਆ ਫਿਗਰ ਆ ਹਾਂ। ਉਹ ਸੁੱਤਾ ਵੇ ਉੱਠਿਆ ਵੇ ਉਹਦਾ ਉਹ ਤੇ ਬੋਡੀ ਤੋਂ ਹੀ ਰਹਿਣੀ ਨਾ ਹਾਂ। ਹਾਂ ਉਹ ਇਹ ਕਹਿ ਵੀ ਉਹ ਮਤਲਬ ਉਹ ਐਦਾਂ ਨਿਕਲਿਆ ਹਾਂ ਐਦਾਂ ਨਿਕਲਿਆ ਹੋਵੇ ਤੂੰ ਕਹੇ ਸਾਈ ਸੁੱਤਾ ਓਏ ਉਹ ਤੇ ਵਿਚਾਰਾ ਯਾਰ ਉਹ ਸਾਜੀ ਇਹਨੇ ਸ਼ੈਂਪੂ ਲਿਆਂਦਾ ਵੀ ਲੋਕਾਂ ਦੇ ਸਾਹਮਣੇ ਸਾਫ਼ ਸੁਥਰਾ ਨਜ਼ਰ ਆਏ ਉਹ ਸ਼ੈਂਪੂ ਵੇਚ ਕੇ ਬਿਸਕੁਟ ਖਾਇਆ ਕੁੱਤੇ ਦੇ ਨਾਲ ਵੀ ਕੋਈ ਕੰਪਰੋਮਾਈਜ਼ ਉਹਦੀ ਸਿਹਤ ਨਾਲ ਨਿਊਟਰਾ 골ਡ ਉਹਨੂੰ ਮੈਂ ਦੇ ਰਿਹਾ ਵਾਂ ਉਸ ਤੋਂ ਬਾਅਦ ਨਿਊਟਰਾ 골ਡ ਉਹਦੀ ਯਾਨੀ ਕਿ ਵਿਆਹ ਤੇ ਭਰਜਾਈ ਨੇ 골ਡ ਪਾਇਆ ਨਹੀਂ ਉਹਨੂੰ ਸਾਰਾ ਨਾਲ ਦੇ ਪਲਾਸਟਿਕ ਪਾਉਂਦਾ ਨਿਊਟਰਾ 골ਡ ਅੱਛਾ ਉਹਨੂੰ ਦੇ ਰਿਹਾ ਵਾਂ ਅਬਰਾਰ ਭਾਈ ਨਾਲ ਮਸ਼ਵਰਾ ਕਰਕੇ ਦੁਪਹਿਰੇ ਉਹ ਦਹੀਂ ਦੇ ਵਿੱਚ ਕੇਲੇ ਸਹੀ ਉਹ ਯਾਨੀ ਕਿ ਖਾਂਦਾ ਰਾਤ ਨੂੰ ਫੇਰ ਯਾਨੀ ਕਿ ਉਹ ਉਬਲੇ ਚਾਵਲ ਤੇ ਨਾਲ ਛਿੱਤਰ ਨਹੀਂ ਛੇਤਰ ਨਹੀਂ ਯਾਰ ਖਾਂਦਾ ਯਾਰ ਉਹਦੀ ਨਿਊਟਰਾ ਕਿਹੜੀ ਕਰ ਰਿਹਾ ਨਿਊਟਰਾ 골ਡ ਨਿਊਟਰਾ 골ਡ ਜਿਹੜੀ ਨਾ ਹਾਂ ਗੋਲਡਨ ਪਰਲ ਦੀ ਤੈਨੂੰ ਦੱਸਦਾ Anxiety 11 12000 ਰੁਪਏ ਦਾ 13000 ਦਾ 13000 ਰੁਪਏ ਦਾ 20 ਕਿਲੋ ਦਾ ਪੈਕ ਉਹ ਮੈਂ ਆਪਣੇ ਕੇਟੋ ਵਾਸਤੇ ਲਿਆਉਂਦਾ ਰਿਹਾ ਹਾਂਜੀ ਉਹਨੇ ਥੋੜਾ ਜਿਹਾ ਖਾਦਾ ਬਾਕੀ ਫਿਰ ਇਹ ਲੈ ਗਿਆ ਸੀ ਉਹ ਉਦੋਂ 8-9000 ਦਾ ਸੀ ਹੁਣ ਉਹ 13000 ਰੁਪਏ ਦਾ ਤੂੰ ਇਹ ਦੱਸ ਵੀ 13000 ਰੁਪਏ ਦਾ ਤੂੰ ਉਹ ਪੂਰਾ 20 ਕਿਲੋ ਦਾ ਲੈ ਕੇ ਰੱਖਿਆ ਨਹੀਂ ਹਾਂ ਕਿਲੋ ਲੈਣਾ ਉਹਨੂੰ ਕਿਹਾ ਵਾ ਬੋਰਾ ਤੁਸੀਂ ਅੱਛਾ, ਮੰਨਣਾ ਅੱਛਾ। ਤੁਸੀਂ ਮੰਨਣਾ ਲਓ ਜੀ ਉਹ ਜਿਹੜਾ ਇਹ ਕਹਿ ਰਿਹਾ ਨਾ ਉਹ ਜਿਹੜਾ ਕੁੱਤੇ ਦਾ ਉਹ ਸਾਈਜ਼ ਉਮਰ ਹੈ ਨਾ ਹਾਂ ਉਹ ਕਮ ਸੇ ਕਮ ਇੱਕ ਮੁੱਠ ਇੱਕ ਟਾਈਮ ਦਾ ਯਾਨੀ ਉਹਨੂੰ ਪਾਣੀ ਚ ਪਾਈਦਾ ਉਹਨੂੰ ਉਹ ਬਿਸਕੁਟ ਜੇ ਫੁੱਲ ਜਾਂਦੇ ਆ ਫਿਰ ਉਹ ਖਾਂਦਾ ਕਿਉਂਕਿ ਹਲੇ ਬੱਚਾ ਨਾ ਉਹ ਖਾਂਦਾ ਉਹ ਇੱਕ ਮੁੱਠ ਫਿਰ ਉਹਨੇ 3 ਟਾਈਮ ਖਾਣੀ ਹੈ 2 ਟਾਈਮ ਖਾਣੀ ਹੈ 1 ਕਿਲੋ ਨਾਲ ਉਹ 5-6 ਮੁੱਠਾਂ ਮੰਨਦੀਆਂ ਹੋਣੀਆਂ ਇਹ ਰੋਜ਼ 1 ਕਿਲੋ ਲੈ ਕੇ ਆਉਂਦਾ ਆਓ ਦੱਸੋ ਉਹ 20 ਕਿਲੋ ਦਾ ਤੋੜਾ ਲਿਆਂਦਾ ਹੋਵੇ ਉਸਤਾਦ ਜੀ ਕੀ ਕਰਦੇ ਪਏ ਹੋ? ਮੈਂ ਇੱਥੋਂ ਹੀ ਕੈਮਰੇ ਨਹੀਂ ਬੰਦ ਕਰਨੇ ਹਾਂਜੀ ਇੱਥੇ ਹੀ ਕੈਮਰਾ ਮੈਂ ਚੁੱਕਣਾ ਹੀ ਹਾਂ। ਇੱਥੋਂ ਹੀ ਚੱਲਦਾ ਕੈਮਰਾ ਨਾਲ ਚੁੱਕਣਾ ਹੀ ਠੀਕ ਹੈ ਤੇ ਕੱਟ ਨਹੀਂ ਮੈਂ ਲਾਉਣਾ ਤੇ ਮੈਂ ਇਦਾਂ ਹੀ ਤੇਰੇ ਘਰ ਜਾ ਕੇ ਤੂੰ ਮੈਨੂੰ ਥੈਲਾ ਵਹਾਉਣਾ 20 ਕਿਲੋ ਵਾਲਾ ਠੀਕ ਹੈ ਤੇ ਜੇ ਨਾ ਹੋਇਆ ਜੋੜ ਨਹੀਂ ਇੱਕ ਬਕਵਾਸ ਕਰਦਾ ਮੈਂ ਤੁਹਾਨੂੰ ਥੈਲਾ ਵਿਖਾਣਾ ਤੁਸੀਂ ਇੰਜੀ ਕੈਮਰੇ ਲੈ ਆਓ ਉੱਥੇ ਖੁਰਾਕ ਦਾ ਭਾਵੇਂ ਤੂੰ ਆਪਣੇ ਵਿਖਾਉਣਾ। ਮੁੰਡੇ ਨੂੰ ਫੋਨ ਕਰ ਉਹਨੂੰ ਕਿ ਯਾਰ ਉਹਨੂੰ ਕਹ ਸੇਲ ਥੈਲੇ ਦੀ ਵੀਡੀਓ ਬਣਾ ਕੇ ਭੇਜੀ ਟੱਚ ਮੋਬਾਈਲ ਨਹੀਂ ਹੈ ਕਾਰ ਟੱਚ ਨਹੀਂਗਾ ਨਹੀਂ ਹੈਗਾ ਜਰਮਨ ਸ਼ੈਫਰਡ ਰੱਖਿਆ ਟੱਚ ਮੋਬਾਈਲ ਨਹੀਂਗਾ ਨਹੀਂ ਮੇਰੇ ਕੋਲ ਹੀ ਸਰ ਮੈਂ ਆਪਣੇ ਬੱਚਿਆਂ ਉਹਦੀ ਨਹੀਂ ਪੱਖੀ ਤੇ ਸਕਰੀਨ ਲਵਾ ਲਾ ਲੋਕਾਂ ਦੇ ਕੁੱਤੇ ਵਾਧੇ ਫੁੱਲਦੇ ਇਹਦਾ ਕੁੱਤਾ ਅੱਗ ਦੇ ਲਾਗੇ ਫੇਦਰ ਤਾਂ ਮੁਛੜੇ ਹੀ ਜਾਂਦੇ ਵਿਚਾਰਾ ਪਲਾਸਟਿਕ ਦਾ ਯਾਰ ਮੈਂ ਹੁਣ ਪਤਾ ਕੀ ਵੀਡੀਓ ਜ਼ਰੂਰੀ ਹੋ ਗਈ ਪਤਾ ਨਹੀਂ ਕੀ ਲੋਕ ਸਮਝਣਗੇ ਯਾਰ ਮੈਂ ਆਪਣੇ ਪੁੱਤਰਾਂ ਤਰ੍ਹਾਂ ਰੱਖਿਆ ਉਹਨੂੰ
ਉਸਤਾਦ ਜੀ ਇੱਕ ਬੰਦੇ ਨੇ ਉਹਨੂੰ ਜੁੱਤੀ ਮਾਰੀ ਤੇ ਉਸਤਾਦ ਜੀ ਬਾਅਦ ਚ ਜੁੱਤੀ ਪਾਉਣ ਗਿਆ ਤੇ ਕੁੱਤਾ ਥੱਲੇ ਲੱਗਾ ਇਦਾਂ ਦਾ ਹੋਇਆ ਪਿਆ ਕੁੱਤਾ ਯਾਰ ਅਬਰਾਰ ਭਾਈ ਇਹ ਬਿਲਕੁਲ ਗਲਤ ਕਹਿਣ ਡੇ ਆ ਕਿ ਨਾਲੀ ਦੇ ਕੋਲ ਖਲੋਤਾ ਇੱਕ ਬੰਦਾ ਨੇ ਆ ਕੇ ਕਿਹਾ ਬੂ ਤੇ ਪਿੱਛੇ ਸਾਰੇ ਨਾਲੀ ਚ ਡਰ ਗਏ ਨਿਪੜਿਆ ਬਾਹਰ ਤੇ ਇਹਦਾ ਕੁੱਤਾ ਤੇ ਆਪਣੇ ਨਾਲ ਜਰਮਨ ਸ਼ੈਫਰਡ ਆ ਮੈਂ ਕਹਿੰਦਾ ਨਾਜ਼ਰੀਨ ਦੁੱਧ ਦਾ ਦੁੱਧ ਤੇ ਕੁੱਤੇ ਦਾ ਕੁੱਤਾ ਹੋ ਜਾਣਾ ਸਵੇਰੇ ਮੈਂ ਤੁਹਾਨੂੰ ਦਿਖਾ ਦੇਣਾ ਦੇਖ ਲੈਣਾ ਚਲੋ ਠੀਕ ਹੋ ਗਿਆ ਹੁਣ ਫੈਸਲ ਵੀਡੀਓ ਦਾ ਫੈਸਲ ਤੇ ਕੁੱਤੇ ਦਾ ਕੁੱਤਾ ਆਪਾਂ ਕਰ ਲੈਣਾ ਹੁਣ ਲਾਜ਼ਮੀ ਇਹਦੇ ਚ video ਗੱਲ ਵੇਖਣੀ ਹੈਗੀ। ਤੁਸੀਂ ਸਿਰਫ ਵੇਖਣਾ ਅੱਛਾ ਉਹ ਵੀ ਵੀਡੀਓ ਵੇਖਣੀ ਜਦੋਂ ਉਹਨੇ ਦਿੱਤਾ ਸੀ ਨਾ ਤੁਸੀਂ ਉਹਦਾ ਮੂੰਹ ਦੇਖਣਾ ਮਾਸ਼ਾਅੱਲਾ ਜਦੋਂ ਉਹਨੇ ਫੜਾਇਆ ਸੀ ਉਹ ਦੇਖਣਾ ਤੁਸੀਂ ਕਸਮ ਆ ਤੁਹਾਨੂੰ ਤੁਸੀਂ ਮੈਨੂੰ ਕਸਮ ਖਾ ਕੇ ਥੱਲੇ ਦੱਸਣਾ ਕਿ ਇਹ ਤੁਹਾਨੂੰ ਲੱਗਦਾ ਕਿ ਉਹੀ ਕੁੱਤਾ ਜਿਹੜਾ ਉਹਨੇ ਉਦੋਂ ਦਿੱਤਾ ਜਦੋਂ ਹਲੇ ਉਹ ਜੰਮਿਆ ਕੁਝ ਦਿਨਾਂ ਦਾ ਤੇ ਉਦੋਂ ਬਗਲੂ ਜਿਹਾ ਲੱਗ ਰਿਹਾ ਹਾਂ ਤੂੰ ਸਿਰਫ ਵੇਖਣਾ ਨਹੀਂ ਤੇ ਉਦੋਂ ਸਿਰਫ ਹਾਈਟ ਵੱਧ ਰਹੀ ਹੈ ਉਹ ਵੀ ਕਿਉਂਕਿ ਉਹਦੀ ਮਜਬੂਰੀ ਹੈ ਉਹ ਵਧਣੀ ਹੈ ਅੱਲਾ ਰੋਕ ਨਹੀਂ ਸਕਦਾ। ਲੇਕਿਨ ਐਸਰੋ ਕੋ ਕੱਖ ਨਹੀਂ ਐਸਰੋ ਕੋ ਇੰਜ ਹੋਈ ਜਾ ਰਿਹਾ ਉਹ ਉਸਤਾਦ ਜੀ ਇਹ ਉਸਤਾਦ ਇੰਜੀ ਜੀ, ਹੁੰਦਾ ਵਾ ਲੋਕਾਂ ਉਹ ਦੇ- ਸਲਾਈਟ ਦੀ ਹੋਣੀ ਹੈ ਉਹ ਇੰਜੀ ਹੁੰਦਾ ਹੈ ਲਓ ਸਲਾਈਟ ਹੋਣੀ ਹੈ ਉਸਤਾਦ ਜੀ ਲੋਕਾਂ ਦੇ ਕੁੱਤੇ ਉਹ ਕਹਿੰਦੇ ਨੇ ਕੁੱਤੇ ਨੂੰ ਗੇਂਦ ਸੁੱਟ ਕੇ ਫੜ ਕੇ ਲਿਆ ਉਸਤਾਦ ਜੀ ਦਾ ਕੁੱਤਾ ਸਾਰੀ ਦਿਹਾੜੀ ਢੱਕਣ ਚੁੱਕਦਾ ਨਹੀਂ ਇਹਨੇ ਉਸਤਾਦ ਬੋਤਲਾਂ ਨੇ ਇਹਨੇ ਸਿਖਾਇਆ ਜਿੱਥੇ ਬੋਤਲ ਖੁੱਲੇ ਥੱਲੇ ਢੱਕਣ ਸਭ ਤੋਂ ਪਹਿਲੇ ਦਾ ਚੁੱਕ ਕੇ ਲਿਆ ਕੇ ਨੇ ਤੋੜਾ ਦਹਾਇਆ ਨੂੰ ਕਹ ਤੋੜੇ 'ਚ ਪਾਈ ਜਾਣਾ ਉਹ ਲਿਆ ਸਾਰੀ ਦਿਹਾੜੀ ਬੋਤਲਾਂ ਦੇ ਢੱਕਣ 'ਚ ਤੋੜੇ 'ਚ ਪਾਉਂਦਾ ਤੈਨੂੰ ਕੁਮਾਰੀਆ ਬਣਾਇਆ ਉਹ ਕਹਿੰਦੇ ਸੀ ਮੈਨੂੰ ਰੇੜੀ ਫੜਾ ਦੇ ਖਦਾ ਦੇ ਇਹਨੂੰ ਸਾਈਕਲ ਲੈ ਦੇ ਇਹਨੂੰ ਸਿਖਾਇਆ ਇਹਦਾ ਕਿ ਜਿਹੜੇ ਘਰ 'ਚ ਮੁਰਗਾ ਜਾਵੇ ਨਾ ਇਹਦਾ ਮਤਲਬ ਉਹ ਪੱਕ ਕੇ ਹੱਡੀਆਂ ਵੀ ਬਾਹਰ ਆਉਣੀਆਂ ਤੂੰ ਤੋਂ ਨਹੀਂ ਲੈਣਾ ਇਹਦੇ ਘਰ ਜਦੋਂ ਕੋਈ ਪ੍ਰੌੜਾ ਉਹਦੇ ਕੁੱਤਾ ਸਾਹਮਣੇ ਬੈਠਦਾ ਬੋਤਲ ਮੈਨੂੰ ਛੱਡ ਕੇ ਦਊਗਾ ਥੋੜੀ ਜਿਹੀ ਵਿੱਚ ਛੱਡ ਦੇ ਤੇ ਬੋਤਲ ਪੁੜ 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 ਮੇਰੇ ਘਰ ਪੜੋੜਾ ਹੀ ਨਹੀਂ ਆਂਦਾ ਮੈਂ ਬੋਤਲ ਪਲਾਣ ਦੀ ਹੈ ਹੀ ਨਹੀਂ ਮੇਰੀ ਹਨਾ ਉਹਦੇ ਕੁੱਤੇ ਨੂੰ ਬਿੱਲੀ ਨੇ ਛਿੱਤਰ ਮਾਰ ਰਹੇ ਕਿੱਥੇ ਦੌੜ ਜਾ ਯਾਰ ਤੋਬਾ ਤੋਬਾ ਚਲੋ ਇੱਕ ਉਹਨੂੰ ਉਸਤਾਦ ਜੀ ਗੋਸ਼ਤ ਭੁੱਲ ਹੀ ਗਿਆ ਵੀ ਖਾਈਦਾ ਵੀ ਆ ਯਾਰ ਇਹਨੇ ਇੱਕ ਦਿਨ ਉਹਨੂੰ ਗੋਸ਼ਤ ਦੀ ਬੂਟੀ ਪਾਈ ਉਹਨੇ ਦੰਦੀ ਮਾਰੀ ਉਹਦਾ ਚਬਾੜਾ ਚੱਲਿਆ ਕਹਿੰਦੇ ਇਹ ਕੀ ਹੈ ਕਸਮੇ ਦੋ ਦਿਨ ਉਹਦੇ ਦੰਦ ਹੋਏ ਉਹਨੂੰ ਆਦਤ ਹੀ ਨਹੀਂ ਉਹਨੇ ਇਹਨੇ ਅਦੋਂ ਹੱਡੀ ਕੀਤੀ ਉਹਨੇ ਚ ਚੱਕ ਮਾਰਿਆ ਤੇ ਉਹਦੇ ਸਾਰੇ ਦੰਦ ਹੱਡੀ ਦੇ ਨਾਲ ਲੱਗੇ ਬਾਹਰ ਆ ਗਏ ਤੇ ਉਹ ਬਜ਼ੁਰਗ ਕੁੱਤਾ ਤੇ ਬਾਹਰ ਖਲੋਤਾ ਇੰਜ ਕਰ ਰਿਹਾ ਮਾਓ ਉਹ ਆਵਾਜ਼ ਵੀ ਇਦਾਂ ਦਾ ਰਾਮੇ ਉਹ ਰਾਮੇ ਉਹ ਬੋਲੇ ਮੂੰਹ ਚੋਂ ਉਦਾਂ ਦੀ ਆਵਾਜ਼ ਨਿਕਲਦੀ ਆਵਾਜ਼ ਨਿਕਲਦੀ ਇਹਦੇ ਕੀ ਮਾਓ ਆਵਾਜ਼ ਨਿਕਲਦੀ ਫੂਕ ਨਿਕਲਦੀ ਦੰਦ ਲੈ ਗਏ ਖੇੜੇ ਹੱਡੀ ਇੱਕ ਦਿਨ ਇਹਨੇ ਗੋਸ਼ਤ ਪਾਇਆ ਕਹਿੰਦਾ ਉਹ ਪਲਾਸਟਿਕ ਮੁੱਕ ਗਿਆ ਜਿਹੜੇ ਫੁੱਟਪਾਥ ਤੇ ਬੈ ਕੇ ਸਦਕੇ ਨਹੀਂ ਸੁੱਟਦੇ ਚੀਲਾ ਨੂੰ ਕੁੱਤਾ ਹੁਣ ਚੀਲਾ ਵੀ ਡਾਂਗ ਨਾਲ ਗਿਆ ਇਹ ਸੈਂਸਰ ਦਿਖੇ ਕੁੱਤਾ ਉੱਡ ਉੱਡ ਚੀਲਾਂ ਨਾਲ ਪੈਂਦਾ ਅੱਛਾ ਫਿਰ ਜੇ ਕੁੱਤਾ ਕਿਤੋਂ ਬੋਟੀ ਫੜ ਲੈਂਦਾ ਨਾ ਹਾਂਜੀ ਤੇ ਉਹਨੂੰ ਖਾਣ ਦੀ ਇਜਾਜ਼ਤ ਨਹੀਂ ਉਹਨੇ ਘਰ ਜਮਾ ਕਰਾਉਣੀ ਹੈ ਉਹਦਾ ਉਹ ਕਹਿੰਦਾ ਵਾਊਚਰ ਬਣਦਾ ਵਾ ਉਹ ਫਿਰ ਰਾਤ ਨੂੰ ਪੱਕਦੀ ਕੁੱਤੇ ਨੂੰ ਇਹ ਵੀ ਇਜਾਜ਼ਤ ਨਹੀਂ ਕਿ ਜੇ ਵਿਚਾਰਾ ਇੰਨੀ ਮਿਹਨਤ ਕਰਕੇ ਬੋਟੀ ਖੋਲੇ ਤੇ ਖਾ ਲਵੇ ਠੀਕ ਹੈ ਆਪਣਾ ਇਹਦੀ ਬੇਗਮ ਨੇ ਪਟਾ ਪਟਾ ਕੇ ਸੁੱਟ ਕੇ ਨੂੰ ਕਸਮ ਪਾਈ ਆ ਫਿਰ ਤੂੰ ਕਸਮ ਜੇ ਤੇਰੀ ਬੋਟੀ ਪਾ ਕਰ ਉਹਦਾ ਟੈਸਟ ਕਰਕੇ ਘਰ ਪਕਾ ਲੈਤੇ ਕੁੱਤੇ ਨੇ ਕੇਬਲ ਵਾਲੇ ਕੋ ਗਿਆ ਜਾ ਕੇ ਤਾਂ ਯਾਰ ਤੁਹਾਡੀ ਮੇਰੇ ਕੋਲ ਮਹੀਨਾ ਕਰਾ ਰੈਗੂਲਰ ਤੇਰੀ ਮਿਹਰਬਾਨੀਆਂ ਲਾਵੇ ਇਹਨੂੰ ਕਹਿ ਦਿੱਤਾ ਇਹਨੂੰ ਪਤਾ ਹੀ ਕਿਸ ਉਹ ਇਹਨਾਂ ਕਹਿ ਰਿਹਾ ਉਸਤਾਦ ਜੀ ਕੁੱਤਾ ਇੱਕ ਦਿਨ ਆਇਆ ਮੂੰਹ 'ਚ ਸੀੜੀ ਲੈ ਕੇ ਤੇਰੀ ਮਿਹਰਬਾਨੀ ਇਹਦੇ ਹੱਥ ਰੱਖ ਰਿਹਾ ਦੇਖ ਅੱਛਾ ਉਹਦੇ 'ਚ ਉਹਦਾ ਮਾਲਕ ਮਰ ਜਾਂਦਾ ਤੇ ਕੁੱਤਾ ਬਦਲਾ ਲੈਂਦਾ ਇਹਨੇ ਜਦੋਂ ਮਰਨਾ ਕੁੱਤੇ ਨੇ ਤੇ ਕਾਤਲਾਂ ਦੇ ਪੈਰ ਚੱਟਣੇ ਉਹਨੂੰ ਜਾ ਕੇ ਇਹ ਤੁਹਾਡਾ ਖੋਖਾ ਇਹ ਤੁਹਾਡਾ ਪੇਮੈਂਟ ਹੈ ਤਾਂ ਉਹਨੇ ਪੇਮੈਂਟ ਉਹਨੇ ਇਹਨਾਂ ਨੂੰ ਕਿਹੜਾ ਤੁਸੀਂ ਮੇਰੇ ਮਾਈ ਬਾਪ ਉਹਨੇ ਦੀ ਲਾਸ਼ ਤੇ ਫੁੱਲ ਖੁਸ਼ੀ ਨਾਲ ਪਾਉਣਾ ਕੁੱਤੇ ਨੇ ਦੇਖਿਓ ਯਾਰ ਤੇਰੀ ਮਿਹਰਬਾਨੀ ਤੋਂ ਬਾਅਦ ਫਿਲਮ ਹੋਣੀ ਹੈ ਤੇਰੀ ਮੁਨਾਫਕੀ ਆਮੀਆਂ ਕੁੱਤੇ ਨੇ ਤੇ ਜਨਾਜ਼ੇ ਤੇ ਚਪੇੜਾ ਮਾਰ ਯਾਰ ਇਹਨਾਂ ਦੇ ਸਾਹਮਣੇ ਕਰੋ ਕੁੜੀ ਨਿਕਲੀ ਉਹਨਾਂ ਨੇ ਇੰਨਾ ਹੀ ਕਿਹਾ ਕੁੜੀ ਉਹ ਬਾਲੋ ਤੈਨੂੰ ਥੱਲੇ ਵੇਖਿਆ ਤੇ ਇੰਜ ਖਲੋਤਾ ਦੋਵੇਂ ਪੰਜੇ ਕਰਕੇ ਸਾਜੀ ਇਹਦਾ ਕੁੱਤਾ ਡਾਕਟਰ ਕੋ ਗਿਆ ਨਾ ਕਿ ਦਵਾਈ ਲੈਣੀ ਕਹਿੰਦਾ ਨਹੀਂ ਗੁਰਦਾ ਵੇਚਣਾ ਕਹਿੰਦਾ ਘਰ ਖਾਣ ਨੂੰ ਕਰਨਾ ਇਹਨੇ ਗੇਂਦ ਸਿੱਟੀ ਕਿ ਫੜ ਕੇ ਲਿਆ ਉਹਨੇ ਇੱਧਰ ਤੋਂ ਵੇਖ ਕੇ ਦੌੜ ਲਈ ਉਹਨੇ ਗੇਂਦ ਬੜੀ ਕਬਾੜੀਆਂ ਨੂੰ ਵੇਚ ਕੇ ਰਸ ਖਾ ਰਿਹਾ ਲੈ ਕੇ ਇਹ ਤੇ ਕੁੱਤੇ ਨੂੰ ਨਾ ਅਵਾਰਾ ਕੁੱਤੇ ਨੇ ਕਿਹਾ ਯਾਰ ਤੂੰ ਸਾਡੇ ਕੋਲ ਆਇਆ ਕੰਮ ਤੇ ਕਹਿੰਦਾ ਨਹੀਂ ਯਾਰ ਉਹਨੇ ਮੇਰਾ ਕਾਮਾ ਰੱਖ ਲਿਆ ਮੇਰਾ ਕਾਮਾ ਰੱਖਿਆ ਮੈਂ ਤਾਂ ਜਾ ਨਹੀਂ ਸਕਦਾ ਓਏ ਪਾਗਲ ਹੋ ਗਏ ਸੀ ਜਾਣ ਦੇ ਕੀ ਹੈ ਯਾਰ ਕੁੱਤਾ ਲੋਕਾਂ ਨੂੰ ਪੁੱਛਦਾ ਫਿਰਦਾ ਯਾਰ ਇਹ ਕਿੰਨੀ ਕੁ ਦੂਰ ਜਾ ਕੇ ਸਲਾਨੀ ਵਾਲੇ ਆਉਂਦੇ ਐ ਸਿੱਧਾ ਰੋਡ ਜਾਂਦਾ ਅੱਛਾ ਬਸ
ਤੇ ਉਹ ਸਿਰਫ ਇਹ ਸੋਚਦਾ ਕਿ ਮੇਰੇ ਕੋਲ ਉੱਥੇ ਤੱਕ ਜਾਇਆ ਹੀ ਨਹੀਂ ਜਾਣਾ। ਯਾਰ ਸ਼ੇਕ ਹੈਂਡ ਨਹੀਂ ਕਰੀਦਾ, ਪੁੱਤਰ ਕਹਿੰਦੇ ਸ਼ੇਕ ਹੈਂਡ, ਇਹਨਾਂ ਨੂੰ ਕਹੇ ਸ਼ੇਕ ਹੈਂਡ ਕਰ, ਤੂੰ ਤਾਂ ਇੰਜ ਹੱਥ ਆ ਰਿਹਾ ਉਹਨੇ ਇਹ ਤਾਂ ਫੜ ਕੇ ਕਹਿੰਦਾ ਉਸਤਾਦ ਜੀ ਮੈਂ ਜਾ ਕੇ ਬੂਹਾ ਖੜਕਾਇਆ, ਮੈਂ ਕਿਹਾ ਮੈਂ ਆਵਾਜ਼ ਦਿੱਤੀ, ਮੈਂ ਕੁੱਤੇ ਬਾਹਰ ਆ, ਉਹ ਜਿਹੜਾ ਕੰਧ ਫੜ ਕੇ ਆਸਰਾ ਲਾ ਲਓ। ਇਹਨਾਂ ਵਾਸ਼ਰੂਮ 'ਚ ਕੁੱਤੇ ਲਈ ਫੜ ਕੇ ਉੱਟਣ ਵਾਲਾ ਲਵਾਇਆ। ਉਸਤਾਦ ਜੀ ਇਹਦਾ ਕੁੱਤਾ ਬੇਸਹਾਰਾ ਨਹੀਂ ਪਿਆ, ਢੋਲ ਲਾ ਕੇ ਪੈਂਦਾ। ਮੇਰੇ ਮੌਲਾ ਯਾਰ ਬਸ ਸਰਦੀ ਇਹਦੇ ਕੁੱਤੇ ਨੇ ਚੋਰ ਆਏ ਇਹਦੇ ਕੁੱਤੇ ਨੇ ਬੇਖਤਿਆਰ ਜੀ ਕੀਤਾ ਵਾਹ, ਤੇ ਨਾਲ ਕਹਿੰਦਾ ਉਹ ਮੇਰਾ ਪੱਟਾ ਚੜ ਗਿਆ। ਪਤਾ ਨਹੀਂ ਕੀ ਯਾਰ ਤੁਸੀਂ ਕੋਈ ਉਹ ਫੈਸਲ ਰੱਬ ਦੁਨੀਆ ਦਾ ਕੀ ਸੋਚਦੀ ਹੋਏਗੀ ਯਾਰ, ਹੈਂ? ਯਾਰ ਮੈਂ ਪਰਸੋਂ ਤੁਸੀਂ ਆਪਣੇ ਸਿਰਫ ਹਸਾਨ ਦੀ ਖਾਤਰ ਲੋਕਾਂ ਨੂੰ ਮੈਨੂੰ ਜ਼ਲੀਲ ਕਰਨ ਦੇ ਹੋ। ਹੁਣ ਇੰਨੀ ਕਰ ਲਈ ਨਾ, ਹੁਣ ਸ਼ੈਂਪੂ ਤੇ ਬਣਦਾ ਨਾ ਉਸਤਾਦ ਜੀ ਮੇਰਾ। ਬਣਦਾ ਨਾਲ ਦੇ ਕਮਰੇ 'ਚ ਕਿੰਨਾ ਬਣਦਾ ਬਣੀ ਜਾਂਦੇ ਹੋ। ਨਹੀਂ ਇੱਕ ਬਹੁਤ ਮੈਨੂੰ ਫਰੀਦ ਗੱਲ ਕਹਿੰਦਾ, ਫੈਸਲ ਭਾਈ ਹਰਾਮ ਕਿਆਵਾਂ ਕਿਹੜੀਆਂ ਨੇ? ਮੈਂ ਕਿਹਾ ਸਾਡੇ ਤੇ ਉਸਤਾਦ ਦਾ ਸ਼ੈਂਪੂ ਵੀ ਹਰਾਮ ਆ, ਸ਼ਹਿਦ ਵੀ ਤੇ ਚਾਰ ਵੀ, ਇਹ ਪੈਸੇ ਦੇ ਕੇ ਹੀ ਲੈਣਾ ਹੀ ਅਸੀਂ ਜਦੋਂ ਵੀ ਲੈਣਾ। ਦਿਨ ਤੇ ਬੇਟੇ ਘਰ ਕਹਿੰਦਾ ਉਸਤਾਦ ਜੀ ਮੇਰੀ ਤਬੀਅਤ ਨਹੀਂ ਸਹੀ, ਮੈਨੂੰ ਪਤਾ ਨਹੀਂ ਕੀ ਹੋ ਗਿਆ। ਮੈਂ ਕਿਹਾ ਮੇਰੀ ਗੱਲ ਸੁਣ, ਕਿਤੋਂ ਮੈਂ ਕਿਹਾ ਕਿਤੋਂ ਮੈਨੂੰ ਕਹਿੰਦੇ ਕੇਅਰ ਕਰ ਆਪਣੀ, ਬਗੈਰਤਾ ਤੈਨੂੰ ਹਿਆ ਹੀ ਨਹੀਂ ਹੈਗਾ, ਜਿਸਮ ਤੇਰਾ ਵੇਖ ਵਧੀ ਜਾਣ ਡਿਆ, ਖਾਣਾ ਪੀਣਾ ਸੋ ਜਾਣਾ। ਮੈਨੂੰ ਤਾਂ ਕਹਿੰਦੇ ਐਕਸਰਸਾਈਜ਼ ਕਰ, ਵਾਕ ਕਰਿਆ ਕਰ, ਤੇ ਸ਼ਾਇਦ ਮੁੱਲ ਲੈ ਕੇ ਖਾ। ਮੈਂ ਕਿਹਾ ਫੈਸਲ ਹੈ, ਮਹਿੰਗਾ ਨਹੀਂ ਦੇਖਣਾ, ਜਿੱਥੋਂ ਖਾਲਸ ਲੱਭੇ ਨਾ 200-400 ਵੱਧ ਵੀ ਹੋਵੇ ਦੇ ਕੇ ਲੈ ਲਾ। ਤੁਸੀਂ ਨਹੀਂ ਦੇਣਾ ਉਹਨੂੰ। ਤਾਂ ਉਹਦਾ ਵਹੂ ਜਿਹੜਾ ਨਾ, ਮਤਲਬ ਕੁੱਤੇ ਦਾ ਵਹੂ ਨਾ ਇਹ ਹੁੰਦਾ ਨਾ ਜਰਮਨ ਸ਼ੈਫਰਡ ਦਾ, ਤਰਾ ਕੱਢ ਦਿੰਦਾ। ਇਹਦਾ ਵਹੂ ਠੰਡੀ ਲੈ ਚ ਇਕੁਅਲ ਆ। ਵਾਓ ਜਿਵੇਂ ਬੰਦਾ ਪਾਲਾ ਯਾਰ ਉਹ ਤਿੰਨ ਨਿਕਲਦੀਆਂ ਨੇ। ਠੰਡ ਚੇਂਜ ਕਰ ਦਿੰਦਾ ਵਹੂ ਨਹੀਂ ਸਰਦੀ ਆਈ ਤਾਂ ਕੁੱਤਾ ਲੜਾ ਪੂਰਾ। ਨਹੀਂ ਹੁਣ ਇਹਨੇ ਕਿੱਥੋਂ ਲੈ ਕੇ ਦੇਣੀ ਮੈਨੂੰ? ਔਰ ਮੈਂ ਤੁਹਾਨੂੰ ਦੱਸਾਂ ਸੱਚ, ਮੈਂ ਨਾਦਰੀ ਨੂੰ ਵੀ ਦੱਸਾਂ ਭਾਜੀ, ਇੱਕ ਗੱਲ ਮੇਰੀ ਸੁਣ ਲਓ। ਅੱਜ ਸ਼ੈਂਪੂ ਜਾਂਦਾ ਨਾ ਮਾਸ਼ਾਅੱਲਾ, ਰਿਪੀਟ ਵੀ ਜਾ ਰਿਹਾ ਲੋਕਾਂ ਨੇ, 5-5 6 ਵਾਰੀ ਵੀ ਲਿਆ। ਲੇਕਿਨ ਮੈਂ ਤੁਹਾਨੂੰ ਦੱਸਦਾ ਉਹਦਾ ਸ਼ੈਂਪੂ ਨਾ ਮੇਰੇ ਵਾਲਾ, ਉਹਦੇ ਚ ਨਾ ਤੁਹਾਨੂੰ ਸਮੈਲ ਹੋਣੀ ਆ, ਨਾ ਉਹਦੇ ਕੁਝ ਛਛਕੇ ਨੇ। ਅੱਛਾ ਇੱਕ ਬੰਦੇ ਨੇ ਵੀਡੀਓ ਬਣਾਈ, ਬੜਾ ਅੱਛਾ ਬੜਾ ਪਿਆਰ ਕਰਨ ਵਾਲਾ ਫੈਨ ਸੀ, ਤੇ ਉਹਨੂੰ ਹੁਣ ਨਹੀਂ ਪਤਾ ਵੀ ਵਿੱਚ ਖੁਸ਼ਬੂ ਹੈ ਹੀ ਨਹੀਂ, ਤੇ ਉਹ ਨਾ ਇਸ ਤੋਂ ਵੀਡੀਓ ਬਣਾ ਰਿਹਾ ਕਿ ਯਾਰ ਮੈਂ ਲੋਕ ਵੀਡੀਓ ਬਣਾ ਕੇ ਨਾ, ਬਹੁਤ ਵੀਡੀਓਜ਼ ਆਈਆਂ ਪਈਆਂ ਨੇ, ਉਹ ਕਿਸੇ ਪ੍ਰੋਗਰਾਮ 'ਚ ਮੈਂ ਲਾਵਾਂਗਾ, ਤੇ ਨਾ ਉਹਨੇ ਇਸ ਤੋਂ ਕਿ ਨਾ ਮੈਂ ਨਾ ਮਤਲਬ ਜ਼ਰਾ ਲੋਕਾਂ ਨੂੰ ਵੀ ਦੱਸਾਂ ਕਿ ਅੱਛਾ ਸ਼ੈਂਪੂ, ਤੇ ਉਹਨੂੰ ਨਹੀਂ ਪਤਾ ਕਿ ਇਹ 'ਚ ਕੈਮੀਕਲ ਹੈ, ਸਮੈਲ ਹੈ ਹੀ ਨਹੀਂ। ਤੇ कहना लो जी ये जानी भाई का शैम्पू आ गया, तारीफ हर गल की तारीफ करी जा रहा है, पैकिंग भी बड़ी अच्छी है, ओ हो ये तो बहुत अच्छा सेफ्टी के साथ उन्होंने बेचा है, मतलब मोहब्बत कर रहे हैं ना, तो सेफ्टी के साथ बेचा। तो कहता खुशबू भी इसकी यकीनन बहुत अच्छी होगी। तो उन्हें खोलिया तो इंज करके ना, ओ हो वो स्मेल भी बहुत अच्छी है। तो है ही नहीं अब चाहे ਤੇ ਮੈਂ ਉਹਦੀ ਮੈਂ ਸਪੈਸ਼ਲ ਵੀਡੀਓ ਲਾਉਣੀ ਵੇਖਣਾ ਤੁਸੀਂ। ਸਾਜੂ ਮੈਂ ਇੱਕ ਸ਼ੈਂਪੂ ਹੋਰ ਬਣਾ ਰਿਹਾ, ਇਹ ਹੈਗਾ ਨਾ ਇੱਕ ਨੁਸਖਾ ਹੋਰ ਹੈ, ਇੱਕ ਮੈਂ ਬਣਾ ਰਿਹਾ ਐਲੋਵੇਰਾ ਦਾ, ਪਿਓਰ ਐਲੋਵੇਰਾ, ਸਿਰਫ ਐਲੋਵੇਰਾ ਅੱਛਾ ਐਲੋਵੇਰਾ ਜਿਹਨੂੰ ਕਹਿੰਦੇ ਨੇ ਕੁਆਲ ਗੰਦਲ, ਉਹ ਹੈਗਾ ਉਹਦੇ ਚ ਸਾਰਾ ਕੁਝ ਹੀ ਆ, ਯਾਨੀ ਉਹ ਹੈਗਾ ਜਿਹੜੇ ਲੋਕਾਂ ਦੇ ਵਾਲ ਟ੍ਰੀਟਮੈਂਟ ਹੋਣ ਵਾਲੇ ਨਾ ਥੋੜੇ ਜਿਹੇ ਡਿੱਗ ਰਹੇ ਨੇ, ਕਮਜ਼ੋਰ ਹੋ ਗਏ ਨੇ, ਉਹਨਾਂ ਨੂੰ ਜ਼ਰੂਰਤ ਆ ਉਹ ਇਹ ਯੂਜ਼ ਕਰਨ ਬਰਾਉਨ ਵਾਲਾ। ਤੇ ਜਿਹੜੇ ਵਾਲ ਠੀਕ ਨੇ ਲੇਕਿਨ ਵਿਚਾਰੇ ਨੇ ਕਿ ਸਹੀ ਰਹਿਣ, ਜ਼ਰਾ ਅਸੀਂ ਨਹਾ ਕੇ ਨਿਕਲੀਏ ਤੇ ਉਹ ਵੀ ਕੁਦਰਤੀ ਤਰੀਕੇ ਨਾਲ, ਤੇ ਉਹਨਾਂ ਲਈ ਉਹ ਠੀਕ ਆ। ਲੇਕਿਨ ਹੁਣ ਇਹ ਆ ਕਿ ਸ਼ੈਂਪੂ ਯਾਰ ਵੇਚਣਾ ਥੋੜਾ ਘਟ ਗਿਆ ਬੇਟਾ, ਕਿਉਂਕਿ ਸਰਦੀਆਂ ਆ ਰਹੀਆਂ ਨੇ, ਸ਼ਹਿਦ ਵੇਚ ਰਿਹਾ ਮਾਸ਼ਾਅੱਲਾ। ਮਾਸ਼ਾਅੱਲਾ ਉਸਤਾਦ ਜੀ, ਸ਼ਾਇਦ ਤਾਂ ਤੁਹਾਨੂੰ ਫਾਇਦਾ ਹੀ ਆ, ਉਹ 4000 ਦੀ ਆਈਟਮ ਆ ਸ਼ਾਇਦ ਉਹਨਾਂ ਨਾਲੇ ਯਾਰ ਮੈਂ ਥੋੜੇ ਦਿਨ ਪਹਿਲੇ 100 ਕਿਲੋ ਮੰਗਾਇਆ, ਮਾਸ਼ਾਅੱਲਾ ਉਹ ਉਹਦਾ ਹੀ ਪਿਆ। ਨਹੀਂ ਆ ਥੋੜੇ ਦਿਨ ਪਹਿਲੇ 100 ਕਿਲੋ ਮੰਗਾਇਆ, ਯਕੀਨ ਕਰ ਵੀ ਹੱਥੋਂ ਹੱਥ ਕੋਈ ਐਨੂੰ ਕਰ ਦਿੰਦਾ ਚੁੱਕ ਕੇ, ਕੋਈ ਐਨੂੰ ਕਰ ਦਿੰਦਾ ਚੁੱਕ ਕੇ, ਪਤਾ ਹੀ ਨਹੀਂ ਲੱਗਾ ਵੀ ਵਿੱਚੋਂ 2 ਕਿਲੋ ਗਿਆ ਕਿੱਥੇ। ਕੱਲ ਇੱਕ ਬੰਦੇ ਦਾ ਫੋਨ ਆ ਗਿਆ, ਕਹਿੰਦਾ 5 ਕਿਲੋ ਸ਼ਹਿਦ ਲਊਂਗਾ ਲੇਕਿਨ ਅਸਲ ਹੋਇਆ ਤੇ ਰੱਖੂੰਗਾ, ਨਹੀਂ ਤੇ ਮੈਂ ਕੋਰੀਅਰ ਵਾਲੇ ਨੂੰ ਵਾਪਸ ਕਰ ਦੇਣਾ। ਮੈਂ ਕਿਹਾ ਭੈਣ ਮੈਂ ਉੱਤੇ ਲਿਖ ਦਿੰਦਾ ਵਾ ਕਿ ਇਹਨਾਂ ਕੋਲ ਪੈਸੇ ਨਹੀਂ ਲੈਣੇ, ਤੁਹਾਨੂੰ ਕੋਰੀਅਰ ਵਾਲਾ ਦੇ ਕੇ ਵਾਪਸ ਆ ਜਾਏਗਾ, ਤੁਸੀਂ ਉਹਨੂੰ
ਪੂਰੇ ਪਾਕਿਸਤਾਨ 'ਚੋਂ ਸਾਰਿਆਂ ਨੂੰ ਪੁੱਛੋ ਕਿ ਕਿਹੜੇ ਤਰੀਕੇ ਨਾਲ ਸ਼ਹਿਦ ਚੈੱਕ ਹੁੰਦਾ, ਹਰ ਤਰੀਕੇ ਨਾਲ ਚੈੱਕ ਕਰੋ। ਵੈਰੀ ਪਲੱਸ ਇਹ ਨਹੀਂ ਕਿ ਇਕੱਲਾ ਡੱਬੇ ਵਾਲਾ ਹੋਵੇ ਨਾ, ਡੱਬੇ ਵਾਲਾ ਜਿਹੜਾ ਆ ਫਾਰਮੀ ਮੱਖੀਆਂ ਗੁੜ ਵਾਲਾ ਪਾਣੀ ਪਿਆ ਕੇ ਡੱਬਿਆਂ 'ਚ ਪਾ ਕੇ ਸ਼ਹਿਦ, ਉਹ ਵੀ ਹੋਵੇ ਨਾ ਭਾਵੇਂ ਤੁਸੀਂ ਸ਼ਹਿਦ ਵੀ ਰੱਖ ਲੈਣਾ, ਤੁਸੀਂ ਮੈਨੂੰ ਦੱਸਣਾ, ਤੁਹਾਨੂੰ 15 ਮਿੰਟ 'ਚ ਪੈਸੇ ਭੇਜ ਦਿਆਂਗਾ। ਬਹੁਤ ਖੂਬ। ਹਾਂ ਬਹੁਤ ਅੱਛਾ ਉਸਤਾਦ ਜੀ। ਉਹਨੇ ਕਿਹਾ, ਉਹਨੇ ਯਾਰ ਐਪਰੀਸ਼ੀਏਟ ਕੀਤਾ, ਉਹਨੇ ਕਿਹਾ ਯਾਰ ਜੇ ਇਹ ਗੱਲ ਆ ਤਾਂ ਮੈਂ ਭਾਈ ਲੈਂਦਾ ਹੀ ਨਹੀਂ, ਮੈਂ ਰਹਿਣ ਦਿੰਦਾ। ਨਹੀਂ ਬੰਦਾ ਵੱਡੇ ਦਿਲ ਵਾਲਾ ਹੋਣਾ। 1.5 ਮਹੀਨੇ 'ਚ ਮੈਨੂੰ ਅੱਲਾ ਨੇ ਇੰਨਾ ਕੁ ਉਹ ਵੇਚਿਆ, ਇੰਨੀ ਕੁ 'ਚ ਬਰਕਤ ਪਾਈ ਕਿ ਮੈਂ ਹੈਰਾਨ ਆ ਕਿ ਯਾਰ ਇਹ ਬਿਜ਼ਨਸ ਇਦਾਂ ਵੀ ਹੁੰਦਾ। ਨੋ ਕੰਪਰੋਮਾਈਜ਼, ਨੋ ਗੱਲਬਾਤ, ਨੋ ਕੁਛ ਨਹੀਂ ਯਾਰ। ਸ਼ੈਂਪੂ ਜੋ ਰੁੜ ਗਿਆ, ਇੱਥੇ ਸ਼ੈਂਪੂ ਪਿਆ, ਉਹ ਕਿਸੇ ਡਰਮੀ ਤੇ ਰੱਖਿਆ ਸੀ ਨਾ, ਉਹ ਉੱਪਰ ਵਜ਼ਨ ਆਇਆ, ਉਹ ਡਰਮੀ ਥੱਲੇ ਮੈਂ ਖਾਲੀ ਡਰਮੀ ਸੀ, ਉਹ ਇੰਜ ਕਰਕੇ ਹੋਈ ਇੱਕ ਸਾਈਡ ਤੋਂ ਡਿੱਗਦਾ ਸਾਰਾ ਡਿੱਗ ਪਿਆ, 35-40 ਕਿਲੋ ਜ਼ਮੀਨ ਤੇ ਡਿੱਗ ਪਿਆ ਯਾਰ। ਮੈਨੂੰ ਸਾਰੇ ਕਹਿਣ ਕਿ ਪਾਣੀ ਚੁੱਕ ਕੇ ਚ ਪਾ ਲੈਣੇ, ਸਾਫ਼ ਕਰ ਲੈਣੇ। ਸ਼ੈਂਪੂ ਇਹਨਾਂ ਕਿਹੜਾ ਖਾਣ ਵਾਲੀ ਚੀਜ਼ ਆ, ਮਤਲਬ ਏਟਾੜਾ ਉੱਚਾ ਮੋਟਾ ਡੱਗਾ ਉੱਪਰੋਂ ਚੁੱਕ ਲੈਣੇ। ਮੈਂ ਕਿਹਾ ਨਹੀਂ, ਥੱਲੇ ਵੀ ਚੁੱਕੋ ਸਾਰਾ। ਮੈਂ ਕਿਹਾ ਥੱਲੇ ਵੀ ਸਾਰਾ ਪੰਜ ਦਾ ਪਤਾ ਨਹੀਂ ਪੈਣ, ਕੁਝ ਨਹੀਂ, ਮਜ਼ਾਕ ਕਰ ਰਿਹਾ ਵੈਸੇ। ਸ਼ੁਗਰ ਲਗਾ ਚ ਸਾਜੀ ਲੋਕ ਤੁਹਾਡੇ ਨਾਲ ਪਿਆਰ ਕਰਦੇ ਨੇ, ਔਰ ਯਕੀਨ ਕਰੋ ਤੁਸੀਂ ਬਾਹਰ ਕਿਤੇ ਪੁੱਛੋ ਨਾ ਲੋਕਾਂ ਨੂੰ ਜਾ ਕੇ, ਸਾਜੀ ਨਹੀਂ ਲੈਂਦੇ। ਹਾਂ ਸਹੀ, ਇੰਨੀ ਮੁਹੱਬਤ ਕਰਦੇ ਨੇ ਯਾਰ। ਨਹੀਂ, ਮੈਂ ਇੱਕ ਬੰਦੇ ਨੂੰ ਕਿਹਾ, ਮੈਂ ਕਿਹਾ ਯਾਰ ਤੂੰ ਟਰਾਈ ਕਰ, ਸ਼ੈਂਪੂ ਲੈ ਜਾ, ਤੂੰ ਟਰਾਈ ਕਰ। ਉਹਨੇ ਕਿਹਾ ਠੀਕ ਆ, ਚਲਾ ਗਿਆ, ਲੈ ਆਈ ਨਹੀਂ। ਯਾਰ ਹੈਰੀ ਭਾਜੀ ਕਹਿੰਦੇ ਪਏ ਨੇ ਕਿ ਸ਼ੈਂਪੂ ਭੇਜੋ। ਕਿਹੜੇ? ਹੈਰੀ ਭਾਜੀ ਆਹੋ ਕੈਨੇਡਾ। ਅੱਛਾ ਹੈਰੀ ਭਾਜੀ ਸਾਡੇ ਕੈਨੇਡਾ ਵਾਲੇ ਨਾ, ਸਾਡੇ ਬੜੇ ਪਿਆਰ ਵਾਲੇ, ਉਹਨਾਂ ਦੀ ਸਾਲਗਿਰਾ ਵੀ ਨੰਗੀ ਕੁਛ ਦਿਨ ਪਹਿਲਾਂ। ਹਾਂਜੀ ਮੈਂ ਤੁਹਾਨੂੰ ਦੱਸਿਆ ਉਹਨਾਂ ਨੂੰ ਹੈਪੀ ਬਰਥਡੇ ਕਹੋ ਸਾਰੇ। ਹੈਪੀ ਬਰਥਡੇ ਔਰ ਜੀ ਸਭ ਹਰੀ ਤੋਂ ਭਾਜੀ। ਵੱਡੀ ਗੱਲ ਆ, ਉਹਨਾਂ ਦੀ ਮਿਸਿਸ ਦੀ ਤਬੀਅਤ ਨਹੀਂ ਸੀ ਸਹੀ, ਉਹਦੇ ਲਈ ਸਾਰੇ ਦੁਆ ਕਰੋ, ਅੱਲਾ ਸਿਹਤ ਰੱਬ ਉਹਨਾਂ ਨੂੰ ਸਿਹਤ ਦੇਵੇ। ਉਹਨਾਂ ਦੀ ਵਾਲਦਾ ਇੰਤਜ਼ਾਰ ਸੀ ਕਿ ਜਾਨੀ ਨੇ ਸ਼ੋਅ ਬਣਾਉਣਾ, ਤੇ ਉਹਨੇ ਮੇਰੇ ਪੁੱਤ ਦਾ ਹੀ ਸਾਲਗਿਰਾ ਹਾਏ ਦੱਸਣੀ। ਹਾਏ ਹਾਏ। ਔਰ ਹੈਰੀ ਸਾਡੀ ਭਾਜੀ- ਮਾਂ ਜਿਹੜੀ ਆ, ਉਹਨਾਂ ਨੂੰ ਅੱਲਾ ਰੱਬ ਤੰਦਰੁਸਤੀ ਸਿਹਤ ਦੇਵੇ। ਔਰ ਹੈਰੀ ਭਾਜੀ ਦੀਆਂ ਇਦਾਂ ਹੀ ਸਾਲਗਿਰਾ ਹੁੰਦੀਆਂ ਨੇ, ਹਰ ਚੌਥੇ ਦਿਨ ਸਾਲਗਿਰਾ ਹੋਵੇ ਹੈਰੀ ਭਾਜੀ ਦੀ, ਸਾਡੀ ਦੁਆ ਵਾ। ਮੈਂ ਚੌਥੇ ਦਿਨ ਕਿੱਥੋਂ ਹੁੰਦੀ ਰਹਿੰਦੀ? ਉਹ ਹੋ ਜਾਂਦੀ ਹੈ ਪੈਸੇ ਵਾਲੀ ਕਿੰਨੇ ਹੋ ਦਿਨ ਜਾਂਦੀ ਦੀ ਆ। ਆ? 4 ਦਿਨ ਦੀ। ਤੇ ਫਿਰ ਹਾਂ, ਤੇ ਹਰ ਚੌਥੇ ਦਿਨ ਹੋਣੀ ਚਾਹੀਦੀ। ਆਹੋ ਪੈਸੇ ਵਾਲਾ ਕਰ ਲੈਂਦਾ ਭਾਈ। ਮੈਂ ਸਾਰਿਆਂ ਨੂੰ ਕਹਿਣਾ ਕਿ ਯਾਰ ਹੈਪੀ ਬਰਥਡੇ ਟੂ ਯੂ, ਮੈਨੀ ਹੈਪੀ ਰਿਟਰਨ ਆਫ ਦਾ ਡੇ, ਮੇ ਯੂ ਹੈਵ ਲੋਟ ਮੈਨੀ ਮੋਰ। ਹੈਪੀ ਬਰਥਡੇ ਹੈਰੀ ਭਾਜੀ, ਅੱਲਾ ਪਾਕ ਮੈਨੀ ਨੂੰ ਮੋਰ ਹਾਸਦੇ ਦੀ ਵਾਦ ਲੋਕੋ, ਰੱਖੇ। ਮੈਨੀ ਮੋਰ, ਹੈਪੀ ਮੋਰ। ਤੇ ਮਸ਼ਾਰਾ ਕਿੱਥੇ ਗਿਆ? ਸ਼ਹਿਰਾ ਬਸ ਕੁੱਤੇ ਤੇ ਇਸ਼ਾਰਾ ਲਿਖਿਆ ਗਿਆ ਸਾਰਾ ਹੀ। ਸਾਰਾ ਕੁੱਤੇ ਤੇ ਹੀ ਹੋ ਗਿਆ। ਰੂਹ ਮਾਰਤੀ, ਯਾਰ ਉਹ ਗੱਲ ਆ ਕਿ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ, ਰੱਬ ਗਵਾਹ ਵਾ, ਰੱਬ ਗਵਾਹ ਇਸ ਗੱਲ ਦਾ। ਰੂਹ ਮਾਰਤੀ ਉਸਤਾਦ ਜੀ। ਅਗਰ ਅਸੀਂ ਨਾ ਕਰਨਾ ਹੁੰਦਾ ਜੇ ਤੇ ਫਿਰ ਅਸੀਂ ਇਹ ਗੈਟਅਪ ਨਹੀਂ ਸੀ ਕਰਨੇ, ਯਕੀਨ ਕਰੋ। ਸਹੀ ਗੱਲ। ਇਹ ਵਿੱਚ ਐਵੇਂ ਕੁੱਤਾ ਪੈ ਗਿਆ ਤੇ ਆਹ ਕੁੱਤਾ ਪੈ ਗਿਆ। ਇਹ ਬੜੇ ਮੈਨੂੰ ਦਿਨਾਂ ਤਾਂ ਦਾ ਪੈ ਗਏ ਨੇ। ਕੁੱਤਾ ਅੜਿਆ ਸੀ ਉਸਤਾਦ ਜੀ, ਬੜੇ ਭਾਈ ਦਿਨਾਂ। ਫੈਸਲਾ ਇਦਾਂ ਨਾ ਕਰਿਆ ਕਰੋ, ਸਿੱਧੀ ਸਿੱਧੀ ਲੜਾਈ ਆ। ਉਹ ਯਾਰ ਲੜਾਈ ਮਿੱਠੇ, ਮੈਂ ਜਿੰਨਾ ਕਸਮ ਵਾਲੀ ਗੱਲ, ਮੈਂ ਉਹਨੂੰ ਬੜੇ ਪਿਆਰ ਨਾਲ ਰੱਖਿਆ ਹੋਇਆ। ਇਹ ਹੁਣ ਮੈਂ ਲਾਜ਼ਮੀ ਵੀਡੀਓ ਬਣਵਾਣੀ ਹੈ। ਯਾਰ ਜਰਮਨ ਸ਼ੈਫਰਡ ਕਦੀ ਹੌਦੀ ਤੇ ਬੈਠਾ ਦੇਖਿਆ? ਤੇਰਾ ਬੈਠਾ ਹੁੰਦਾ ਹੀ। ਹੁਣ ਵੇਖ ਨਾ ਮਿੱਠੇ, ਉਹ ਕਿਹੜਾ ਤੇ ਕਰਨ ਕਿਹੜਾ ਡੇ ਆ ਯਾਰ। ਅੱਛਾ ਯਾਰ ਚਲੋ ਯਾਰ ਕੋਈ ਨਹੀਂ, ਨਾਜ਼ਰੀਨ ਅਸੀਂ ਮਸ਼ਾਰਾ ਵੀ ਕਰਦੇ ਉਹਨੇ ਠਹਿਰ ਕੇ, ਹੁਣੇ ਕਰਦੇ ਠਹਿਰ ਜੋ। ਇਹਨੂੰ ਕੱਟ ਕਰੋ ਤੁਸੀਂ, ਆ ਦੇਖੋ ਅਗਲੀ ਵੀਡੀਓ ਮਸ਼ਾਰੇ ਦੀ ਆਏਗੀ, ਟੈਨਸ਼ਨ ਨਹੀਂ ਲੈ। ਚਲੋ ਜੀ ਮਸ਼ਾਰਾ ਸ਼ੁਰੂ ਕਰਦੇ, ਠੀਕ ਆ? ਓਕੇ ਜੀ, ਕੱਟ ਕਰੋ ਇੱਥੇ।